ਵਾਲੇਕੁਮ। ਅੱਛਾ ਯਾਰ, ਸ਼ਊਰ ਜਿਹੜਾ ਹੈਗਾ ਨਾ, ਸ਼ਊਰ ਤਾਲੀਮ ਦੇ ਨਾਲ ਨਹੀਂ ਆਉਂਦਾ, ਸ਼ਊਰ ਤਰਬੀਅਤ ਦੇ ਨਾਲ ਆਉਂਦਾ। ਅਨਪੜ੍ਹ ਲੋਕ ਵੀ ਜਿਹੜੇ ਬੀਵੀਆਂ ਨੂੰ ਜਿਹੜਾ ਹੈਗਾ ਨਾ ਸ਼ਹਿਜ਼ਾਦੀਆਂ ਵਾਂਗੂ ਰੱਖਦੇ ਨੇ, ਅਤੇ ਪੜ੍ਹੇ ਲਿਖਿਆਂ ਨੂੰ ਜਨਾਨੀਆਂ ਨੂੰ ਕੁੱਟਦਿਆਂ ਵੀ ਵੇਖਿਆ। ਇਹਦੇ ਵਿੱਚ ਤਾਲੀਮ ਦਾ ਕੋਈ ਅਮਲ ਦਖਲ ਨਹੀਂ ਹੁੰਦਾ, ਸ਼ਊਰ ਤਰਬੀਅਤ 'ਤੇ ਮੁੱਕਦਾ। ਅਤੇ ਦੂਸਰੀ ਗੱਲ ਇਹ ਹੈਗੀ ਆ, ਦੂਜਿਆਂ ਦੇ ਮਹਿਲਾਂ ਦੇ ਵਿੱਚ ਗੁਲਾਮੀ ਕਰਨ ਨਾਲੋਂ ਬਿਹਤਰ ਆ ਕਿ ਆਪਦੀ ਛੋਟੀ ਜਿਹੀ ਝੌਂਪੜੀ ਦੀ ਹੁਕਮਰਾਨੀ ਕਰ ਲਓ। ਗੁਲਾਮੀ ਨਾਲੋਂ ਘਰ ਦੀ ਹੁਕਮਰਾਨੀ, ਆਪਦੀ ਝੌਂਪੜੀ ਦੀ ਹੁਕਮਰਾਨੀ ਜਿਹੜੀ ਹੈਗੀ ਨਾ, ਉਹ ਚੰਗੀ ਹੈ। ਕਿ ਜਿਸ ਵੇਲੇ ਬੰਦਾ ਗੁਨਾਹਾਂ ਦੇ ਵਿੱਚ ਡੁੱਬਦਾ ਹੈ ਅਤੇ ਪੈਸਾ ਹੱਜ ਵਾਲੇ ਪਾਸੇ ਨੂੰ ਲੈ ਜਾਂਦਾ, ਬੰਦਾ ਹੱਜ ਕਰਨ ਚੱਲ ਜਾਂਦਾ। ਅਤੇ ਜਦੋਂ ਜੁਰਮਾਂ ਦੇ ਵਿੱਚ ਡੁੱਬਦਾ ਹੈ ਅਤੇ ਇਹ ਜੱਜ ਕਰਨ ਵਾਲੇ ਪਾਸੇ ਨੂੰ ਚੱਲ ਜਾਂਦਾ। ਅਤੇ ਚੌਥੀ ਗੱਲ ਜਿਹੜੀ ਹੈਗੀ ਆ, ਚੌਥੀ ਗੱਲ ਇਹ ਆ ਕਿ ਜਾਪਾਨ ਦੇ ਲੋਕ ਜਿਹੜੇ ਹੈਗੇ ਆ ਨਾ, ਉਹ ਰੋਜ਼ਾ ਵੀ ਨਹੀਂ ਰੱਖਦੇ, ਨਮਾਜ਼ ਵੀ ਨਹੀਂ ਪੜ੍ਹਦੇ, ਲੇਕਿਨ ਇਮਾਨਦਾਰੀ ਦੇ ਵਿੱਚ ਉਹ ਦੁਨੀਆ ਦੇ ਵਿੱਚ ਪਹਿਲਾ ਨੰਬਰ ਆ ਉਹਨਾਂ ਦਾ। ਅਸੀਂ ਬੀਇੰਗ ਮੁਸਲਮਾਨ ਸਾਰਾ ਕੁਛ ਕਰਨੇ ਆ, ਬਹੁਤ ਸੋਹਣੀ ਗੱਲ ਆ, ਸਕੂਨ ਆਉਂਦਾ ਨਮਾਜ਼ ਪੜ੍ਹਿਆ ਹੋਇਆ, ਲੇਕਿਨ ਇਹ ਆ ਕਿ ਇਮਾਨਦਾਰੀ ਵੱਲੋਂ ਅਸੀਂ ਬਹੁਤ ਪਿੱਛੇ ਹਾਂ ਹਾਲੇ। ਆਖਰੀ ਗੱਲ ਇਹ ਆ, ਪੰਜਵੀਂ ਅਤੇ ਆਖਰੀ ਗੱਲ ਇਹ ਆ ਕਿ ਕਿਸੇ ਨੂੰ ਧੋਖਾ ਦੇਣ ਤੋਂ ਬਿਹਤਰ ਆ ਕਿ ਤੁਸੀਂ ਆਪ ਧੋਖਾ ਖਾ ਲਵੋ, ਕਿਸੇ ਨੂੰ ਧੋਖਾ ਨਾ ਦਿਓ। ਇਹ ਮੇਰੀਆਂ 5 ਗੱਲਾਂ ਸਨ, ਚੰਗੀਆਂ ਲੱਗੀਆਂ ਹੋਣ ਤਾਂ ਅੱਗੇ ਸ਼ੇਅਰ ਕਰ ਦਿਆ ਜੇ। ਫੇਸਬੁੱਕ 'ਤੇ ਮੇਰਾ ਪੇਜ ਮਹਿਮੂਦ ਅਖਤਰ ਦੇ ਨਾਂ 'ਤੇ, ਅਤੇ YouTube 'ਤੇ ਮੇਰਾ ਚੈਨਲ ਪੰਜਾਬੀ ਡੇਰਾ 1 ਦੇ ਨਾਂ 'ਤੇ, ਇਹਨੂੰ ਸਬਸਕ੍ਰਾਈਬ ਕਰ ਲਿਆ ਜੇ। ਅੱਲਾ ਖੁਸ਼ ਰੱਖੇ, ਆਬਾਦ ਰਹੋ, ਹੱਸਦੇ ਵਸਦੇ ਰਹੋ, ਆਪਦੇ ਬੱਚਿਆਂ 'ਚ ਰਹੋ। ਅੱਲਾ ਹਾਫਿਜ਼।